ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਲਾਹੌਰ ਵਿੱਚ ਮਨਾਈ ਗਈ ਬਸੰਤ ਦੇਸ਼ ਪੰਜਾਬ ਦੇ ਵਾਸੀਆਂ ਨੂੰ ਖੁੱਸੇ ਹੋਏ ਉਸ ਤਿਉਹਾਰ ਦੀ ਵਾਪਸੀ ਸੀ ਜਿਹਨੂੰ ਮਿਸਮੈਨੇਜਮੈਂਟ ਤੇ ਸਰਕਾਰਾਂ ਦੀ ਨਾਅਹਲੀ ਨੇ ਖੋਹ ਲਿਆ ਸੀ। ਮਰੀਅਮ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਸੀ ਕਿ ਪੰਜਾਬ ਨੂੰ ਇਹਦੀ ਸਕਾਫਤ ਦਾ ਇੱਕ ਅਹਿਮ ਰੁਖ ਵਾਪਸ ਕੀਤਾ ਜਾਏ। ਜਦ ਇਹ ਫੈਸਲਾ ਕੀਤਾ ਗਿਆ ਉਸ ਵੇਲੇ ਕਾਬੀਨਾ ਦੇ ਬਹੁਤ ਸਾਰੇ ਅਰਕਾਨ ਗੋਮਗੋ ਦੀ ਕੈਫੀਅਤ ਹੀ ਸਨ ਕਿ ਹੋਰੇ ਐਡਾ ਵੱਡਾ ਫੈਸਲਾ ਸਾਡੇ ਲਈ ਖਤਰਾ ਨਾ ਬਣ ਜਾਏ। ਜੇਕਰ ਸਰਕਾਰ ਇਹ 'ਤੇ ਪੂਰੀ ਤਰ੍ਹਾਂ ਨਜ਼ਰ ਨਾ ਰੱਖ ਸਕੀ ਤਾਂ ਫਿਰ ਉਹ ਨਤੀਜੇ ਨਿਕਲਣਗੇ ਜਿਹੜੇ ਸਾਡੀ ਸਰਕਾਰ ਲਈ ਵੀ ਖਤਰਾ ਬਣ ਸਕਦੇ ਨੇ। ਪਰ ਮੋਹਤਰਮਾ ਮਰੀਅਮ ਨਵਾਜ਼ ਬਹੁਤ ਪੁਰਇਤਮਾਦ ਸਨ। ਉਹਨਾਂ ਦਾ ਖਿਆਲ ਸੀ ਕਿ ਜਿਵੇਂ ਸਿਆਸੀ ਮੁਖਾਲਫਤ ਦੀਆਂ ਵੱਖੋ ਵੱਖ ਮੁਹਿੰਮਾਂ ਉੱਤੇ ਕੰਟਰੋਲ ਕੀਤਾ ਗਿਆ ਹੈ, ਉਂਝ ਹੀ ਬਿਹਤਰੀਨ ਐਡਮਿਨਿਸਟ੍ਰੇਸ਼ਨ ਬਸੰਤ ਦੇ ਤਿਉਹਾਰ ਨੂੰ ਵੀ ਮਹਿਫੂਜ਼ ਬਣਾ ਸਕਦੀ ਹੈ। ਇਸ ਹਿੱਸੇ ਵਿੱਚ ਉਹਨਾਂ ਨੂੰ ਸਾਬਕ ਵਜ਼ੀਰ ਆਜ਼ਮ ਮੀਆਂ ਨਵਾਜ਼ ਸ਼ਰੀਫ ਦੀ ਮੁਕੰਮਲ ਤੌਰ 'ਤੇ ਹਮਾਇਤ ਹਾਸਲ ਸੀ। ਮੇਰੇ ਜ਼ਰਾਏ ਦੱਸਦੇ ਨੇ ਕਿ ਬਸੰਤ ਦੇ ਤਿਉਹਾਰ ਦੀ ਵਾਪਸੀ ਵਿੱਚ ਵੱਡੇ ਮੀਆਂ ਸਾਹਿਬ ਦਾ ਮਸ਼ਵਰਾ ਸਭ ਤੋਂ ਕੀਮਤੀ ਸਾਬਤ ਹੋਇਆ। ਇਹ ਉਹਨਾਂ ਦਾ ਖਿਆਲ ਸੀ ਕਿ ਦੇਸ਼ ਪੰਜਾਬ ਦੇ ਲੋਕ ਹਰ ਮੁਖਾਲਫਤ ਦੇ ਬਾਵਜੂਦ ਆਪਣੀ ਰਹਿਤਲ ਅਤੇ ਤਿਉਹਾਰਾਂ ਤੋਂ ਦੂਰ ਨਹੀਂ ਰਹਿ ਸਕਦੇ। ਬਸੰਤ ਦਾ ਤਿਉਹਾਰ ਸਾਡੇ ਲੋਕਾਂ ਨੂੰ ਆਪਣੀ ਰਹਿਤਲ ਦੇ ਨਾਲ ਜੁੜਤ ਗੂੜੀ ਕਰਨ ਦੇ ਨਾਲ ਨਾਲ ਇੱਕ ਅਜਿਹੀ ਖੁਸ਼ੀ ਵੀ ਦੇਵੇਗਾ ਜਿਹਨੂੰ ਸਾਡੀ ਕੌਮ ਇੱਕ ਜ਼ਮਾਨੇ ਤੋਂ ਤਰਸ ਰਹੀ ਹੈ। ਨਵਾਜ਼ ਸ਼ਰੀਫ ਹੋਰਾਂ ਦਾ ਮਸ਼ਵਰਾ ਸਰਾਹਨਯੋਗ ਸੀ, ਪਰ ਇਹਦੇ ਉੱਤੇ ਮੁਕੰਮਲ ਤੌਰ 'ਤੇ ਉਦੋਂ ਹੀ ਅਮਲ ਦਰਾਮਦ ਹੋ ਸਕਦਾ ਸੀ ਜਦ ਇੰਤਹਾਈ ਸਖਤੀ ਨਾਲ SOPs ਦੀ ਪਾਬੰਦੀ ਮੁਮਕਿਨ ਬਣਾਈ ਜਾਂਦੀ। ਮਰੀਅਮ ਨਵਾਜ਼ ਨੇ ਬਰਾਹ ਰਾਸਤ ਨਿਗਰਾਨੀ ਕਰਕੇ ਬਸੰਤ ਦੇ ਤਿਉਹਾਰ ਨੂੰ ਉਹਨਾਂ ਤਮਾਮ ਤਰ ਖਦਸ਼ਾਤ ਤੋਂ ਬਚਾਇਆ ਜਿਹੜੇ ਪਹਿਲਾਂ ਇਸ ਤਿਉਹਾਰ ਦੀ ਮੌਤ ਦਾ ਸਬੱਬ ਬਣੇ। ਤਿੰਨੇ ਦਿਹਾੜੇ ਲਾਹੌਰ ਦਾ ਹਰ ਮਹੱਲਾ ਅਤੇ ਛੱਤ ਭਰਪੂਰ ਅੰਦਾਜ਼ ਨਾਲ ਇਹ ਤਿਉਹਾਰ ਮਨਾਉਂਦੀ ਰਹੀ। ਰੱਜ ਕੇ ਖੁਸ਼ੀਆਂ ਅਤੇ ਮੁਹੱਬਤਾਂ ਦੀ ਵੰਡ ਹੋਈ ਅਤੇ ਲਾਹੌਰੀਆਂ ਨੇ ਉਹਨਾਂ ਪ੍ਰਾਹੁਣਿਆਂ ਦੀ ਵੀ ਰੱਜ ਕੇ ਸੇਵਾ ਕੀਤੀ ਜਿਹੜੇ ਦੂਜੇ ਸ਼ਹਿਰਾਂ ਤੋਂ ਬਸੰਤ ਦੀ ਖੁਸ਼ੀਆਂ ਮਨਾਉਣ ਵਾਸਤੇ ਲਾਹੌਰ ਆਏ ਸਨ। ਮੈਂ ਕਰਾਚੀ ਦੇ ਕੁਝ ਸੱਜਣਾਂ ਨੂੰ ਮਿਲਿਆ ਜਿਹੜੇ ਲਾਹੌਰ ਆਏ ਅਤੇ ਇੱਕ ਸ਼ਾਦੀ ਵਿੱਚ ਰਲਤੀ ਸਨ, ਪਰ ਉਹਨਾਂ ਬਸੰਤ ਕਰਕੇ ਆਪਣਾ ਫੇਰਾ ਲੰਮਾ ਕਰ ਲਿਆ। ਇਹਨਾਂ ਨੂੰ ਪਤੰਗਬਾਜ਼ੀ ਤਾਂ ਨਹੀਂ ਸੀ ਆਉਂਦੀ, ਪਰ ਪਤੰਗਬਾਜ਼ੀ ਨਾਲ ਜੁੜੀ ਹੋਈ ਰੰਗਬਾਜ਼ੀ ਨੂੰ ਇਹਨਾਂ ਲੋਕਾਂ ਨੇ ਖੂਬ ਇੰਜੋਏ ਕੀਤਾ। ਪਹਿਲਾ ਦਿਨ ਇਹਨਾਂ ਸਿਰਫ ਦੂਜਿਆਂ ਨੂੰ ਪਤੰਗਾਂ ਉਡਾਉਂਦਿਆਂ ਵੇਖਿਆ ਅਤੇ ਦੂਜੇ ਦਿਨ ਆਪ ਵੀ ਉਡਾਈਆਂ ਅਤੇ ਤੀਜੇ ਦਿਨ ਇਹ ਪੂਰੇ ਦੇ ਪੂਰੇ ਲਾਹੌਰੀ ਬਣ ਚੁੱਕੇ ਸਨ। ਕੱਲ੍ਹ ਰਾਤ ਜਦ ਮੈਂ ਇਹਨਾਂ ਨਾਲ ਗੱਪਸ਼ਪ ਕੀਤੀ ਅਤੇ ਇਸ ਟੱਬਰ ਦੇ ਵਡੇਰੇ ਡਾਕਟਰ ਇਹਸਾਨ ਮਹਿਮੂਦ ਜਿਹੜੇ ਪੇਸ਼ੇ ਦੇ ਲਿਹਾਜ਼ ਨਾਲ ਦਿਲ ਦੇ ਡਾਕਟਰ ਨੇ, ਉਹਨਾਂ ਆਖਿਆ ਕਿ ਮੈਂ ਪਿਛਲੇ 30 ਵਰ੍ਹਿਆਂ ਤੋਂ ਮੁਸਲਸਲ ਲਾਹੌਰ ਆ ਰਿਹਾ, ਪਰ ਅੱਜ ਸਮਝ ਆਈਏ ਕਿ ਅਸਲ ਲਾਹੌਰ ਕੀ ਹੈ। ਉਹਨਾਂ ਦਾ ਇੱਕ ਬੇਟਾ ਸਾਫਟਵੇਅਰ ਇੰਜੀਨੀਅਰ ਹੈ ਅਤੇ ਦੂਜਾ ਡਾਕਟਰੀ ਦੀ ਤਾਲੀਮ ਮੁਕੰਮਲ ਕਰਕੇ UK ਵਿੱਚ ਮੁਕੀਮ ਹੈ। ਇਹ ਦੋਵੇਂ ਬੱਚੇ ਵੀ ਬਸੰਤ ਦਾ ਤਿਉਹਾਰ ਇੰਜੋਏ ਕਰਨ ਵਾਲੇ ਸ਼ਾਮਲ ਸਨ। ਉਹਨਾਂ ਦਾ ਆਖਣਾ ਸੀ ਕਿ ਅਸੀਂ ਦੁਨੀਆ ਭਰ ਵਿੱਚ ਫਿਰੇ, ਸਪੇਨ ਤੋਂ ਲੈ ਕੇ ਅਮਰੀਕਾ ਤੱਕ ਕਿੰਨੇ ਹੀ ਤਿਉਹਾਰਾਂ 'ਤੇ ਰਲਤੀ ਹੋਏ, ਪਰ ਯਕੀਨ ਮੰਨੋ ਜੋ ਸਵਾਦ ਅੱਜ ਆਇਆ ਹੈ ਇਹ ਸਾਰੀ ਹਯਾਤੀ ਵਿੱਚ ਕਦੀ ਨਹੀਂ ਲੱਭਾ। ਸੱਚੀ ਪੁੱਛੋ ਅਤੇ ਬਸੰਤ ਦੇ ਤਿਉਹਾਰਾਂ ਨੇ ਸਾਡੇ ਸਮਾਜ ਨੂੰ ਅਜਿਹੀ ਜ਼ਿੰਦਗੀ ਦੇ ਰੱਖੀ ਹੈ ਜਿਹੜੀ ਸਾਡੀ ਖੁਸ਼ੀਆਂ ਨੂੰ ਸ਼ਖਸੀਅਤ ਦਾ ਹਿੱਸਾ ਬਣਾ ਦਿੰਦੀ ਹੈ। ਇਹ ਤਿਉਹਾਰ ਜ਼ਿੰਦਾ ਸਮਾਜਾਂ ਦੀ ਅਲਾਮਤ ਹੁੰਦੇ ਨੇ। ਇਹਨਾਂ ਦੇ ਨਾਲ ਹੀ ਲੋਕ ਇੱਕ ਦੂਜੇ ਨਾਲ ਮੁਹੱਬਤਾਂ ਦੀ ਸਾਂਝ ਵਧਾਉਂਦੇ ਨੇ। ਸਿਰਫ ਇਹ ਹੀ ਖਾਨਦਾਨ ਨਹੀਂ, ਬਲਕਿ ਇੱਕ ਬਲੋਚ ਸਰਦਾਰ ਦੀ ਫੈਮਿਲੀ ਨਾਲ ਵੀ ਮੇਰੀ ਮੁਲਾਕਾਤ ਹੋਈ ਜਿਹੜਾ ਕੌਮ ਪ੍ਰਸਤੀ ਦੀ ਗਲਤ ਕਰਦਾ ਹੈ, ਪਰ ਲਾਹੌਰ ਦੇ ਪੋਸ਼ ਇਲਾਕਿਆਂ ਵਿੱਚ ਆਲੀਸ਼ਾਨ ਘਰ ਦਾ ਮਾਲਕ ਵੀ ਹੈ। ਮੈਂ ਉਹਨਾਂ ਤੋਂ ਪੁੱਛਿਆ ਕਿ ਦੱਸੋ ਜੀ, ਤੁਸੀਂ ਪੰਜਾਬੀਆਂ ਵਿੱਚ ਕਿੰਨਾ ਕੁ ਤਸੱਵ ਵੇਖਿਆ ਹੈ? ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਸਿਵਾਏ ਇਸ ਤੋਂ ਕਿ ਅੱਜ ਸਾਨੂੰ ਲਾਹੌਰੀ ਹੋਣ 'ਤੇ ਫਖਰ ਮਹਿਸੂਸ ਹੋ ਰਿਹਾ ਹੈ। ਇੰਝ ਦੀਆਂ ਹੋਰ ਵੀ ਕਈ ਮਿਸਾਲਾਂ ਨੇ ਜਿਹੜੀਆਂ ਸਾਬਤ ਕਰਦੀਆਂ ਨੇ ਕਿ ਧਰਤੀ ਨਾਲ ਜੁੜੇ ਹੋਏ ਰਸਮੋ ਰਿਵਾਜ ਅਤੇ ਤਿਉਹਾਰ ਦੂਜਿਆਂ ਨੂੰ ਤੁਹਾਡੇ ਨਾਲ ਜੁੜਨ ਦਾ ਮੌਕਾ ਫਰਾਹਮ ਕਰਦੇ ਨੇ। ਇਹ ਸਿਰਫ ਆਪਣੀ ਸਕਾਫਤ ਦਾ ਇਜ਼ਹਾਰੀਆ ਨਹੀਂ, ਬਲਕਿ ਇਹਦੇ ਨਾਲ ਤੁਸੀਂ ਦੂਜਿਆਂ ਨੂੰ ਆਪਣੇ ਨਾਲ ਜੋੜ ਕੇ ਮੁਹੱਬਤਾਂ ਦੀ ਸਾਂਝ ਨੂੰ ਫਰੋਗ ਦੇ ਸਕਦੇ ਹੋ। ਪਾਕਿਸਤਾਨ ਭਰ ਵਿੱਚੋਂ ਜਿਹੜੇ ਲੋਕ ਬਸੰਤ ਦੇ ਤਿਉਹਾਰ ਵਿੱਚ ਸ਼ਰੀਕ ਹੋਏ ਜਾਂ ਫਿਰ ਉਹਨਾਂ ਮੀਡੀਆ ਰਾਹੀਂ ਲਾਹੌਰ ਦਾ ਇਹ ਰੂਪ ਵੇਖਿਆ, ਉਹਨਾਂ ਵਿੱਚੋਂ ਬੇਸ਼ਤਰ ਨੇ ਮੁਸਬਤ ਰਾਏ ਦਾ ਇਜ਼ਹਾਰ ਕੀਤਾ ਹੈ। ਇਹਨਾਂ ਦੇ ਨਾਲ ਨਾਲ ਕੁਝ ਅਜਿਹੀਆਂ ਟੁੰਬਾਂ ਵੀ ਨੇ ਜਿਹਨੇ ਹਰ ਥਾਵੇਂ ਖੱਚ ਮਾਰ ਕੇ ਸਾਬਤ ਕਰਨਾ ਹੁੰਦਾ ਹੈ ਕਿ ਉਹਦੇ ਅੰਦਰ ਦਾ ਚਵਲ ਬੇਸ਼ੱਕ ਵਕਤੀ ਤੌਰ 'ਤੇ ਚੁੱਪ ਹੋ ਜਾਏ, ਪਰ ਉਹ ਕਦੇ ਵੀ ਆਪਣੀ ਫਿਤਰਤ ਤਬਦੀਲ ਨਹੀਂ ਕਰ ਸਕਦਾ। ਇਹਨਾਂ ਝੂਠਾਂ ਵਿੱਚੋਂ ਕੁਝ ਉਹ ਵੀ ਨੇ ਜਿਹੜੇ ਕੌਮ ਪਰਸਤੀਆਂ ਦੀ ਏਜੰਟੀ ਦੇ ਨਾਲ ਨਾਲ ਪਾਕਿਸਤਾਨ ਦੁਸ਼ਮਣ ਏਜੰਸੀਆਂ ਦੇ ਕੁੱਤੇ ਬਣ ਕੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਪੰਜਾਬ ਦੀ ਵੰਡ ਦਾ ਨਾਅਰਾ ਲਾਉਣ ਵਾਲੇ ਇਹਨਾਂ ਪੰਜਾਬ ਦੁਸ਼ਮਣਾਂ ਨੇ ਬਸੰਤ ਦੇ ਖਿਲਾਫ ਵੀ ਚੰਗੀ ਬਕਵਾਸ ਕੀਤੀ
ਕਈ ਥਾਵਾਂ ਉੱਤੇ ਸੋਸ਼ਲ ਮੀਡੀਆ ਰਾਹੀਂ ਇਹਨਾਂ ਆਖਿਆ ਕਿ ਬਸੰਤ ਸਾਡੇ ਹੱਕ ਮਾਰਨ ਦਾ ਤਿਉਹਾਰ ਹੈ। ਇਹਦੇ ਨਾਲ ਨਾਲ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਤਖਤ ਲਾਹੌਰ ਵਾਲਿਆਂ ਨੂੰ ਹੁਣ ਅਗਲੀ ਬਸੰਤ ਵੇਖਣੀ ਨਸੀਬ ਨਹੀਂ ਹੋਏਗੀ। ਮਤਲਬ ਕਿ ਅਸੀਂ ਸੂਬਾ ਵੰਡ ਕੇ ਆਪਣੇ ਮੁਬੈਨਾ ਸੂਬੇ ਵਿੱਚ ਅਜਿਹੇ ਤਿਉਹਾਰਾਂ ਉੱਤੇ ਪਾਬੰਦੀ ਲਾ ਦੇਵਾਂਗੇ। ਮੈਂ ਪਹਿਲਾਂ ਵੀ ਕਈ ਵਾਰੀ ਆਖ ਚੁੱਕਿਆ ਹਾਂ ਕਿ ਇਹਨਾਂ ਨੂੰ ਤਾਂ ਆਪਣੇ ਘਰ ਵਾਲੇ ਸੀਰੀਅਸ ਨਹੀਂ ਲੈਂਦੇ, ਲੁਕਾਈ ਨੇ ਇਹਨਾਂ ਨੂੰ ਕਿੱਥੇ ਮੂੰਹ ਲਾਣਾ ਹੈ। ਪਰ ਫਿਰ ਵੀ ਇਹਨਾਂ ਦੀ ਆਦਤ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਖਿਲਾਫ ਆਪਣੇ ਅੰਦਰ ਦਾ ਜ਼ਹਿਰ ਉਗਲਦੇ ਰਹਿਣ। ਇਹਦੇ ਵਿੱਚ ਇਹਨਾਂ ਦੀ ਸ਼ਨਾਖਤ ਹੈ ਤੇ ਉਹ ਰਿਸਰਗੋਟੀ ਵੀ ਜਿਹੜੀ ਕੌਮ ਪ੍ਰਸਤੀ ਰਾਹੀਂ ਇਹਨਾਂ ਤੱਕ ਅੱਪੜਦੀ ਹੈ। ਬਹਰਹਾਲ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਇਹੋ ਅਰਜ਼ ਕਰਾਂਗਾ ਕਿ ਤੁਸੀਂ ਬੁੱਲੇ ਦੇ ਫਕੀਰ ਵਾਂਗੂ ਆਪਣੀ ਬਸਤੀ ਵਿੱਚ ਮਸਤ ਰਹੋ, ਖੁਸ਼ੀਆਂ ਮਨਾਓ, ਰਿਜ਼ਕ ਰੋਟੀ ਸਾਂਝਾ ਕਰੋ ਅਤੇ ਮੁਹੱਬਤਾਂ ਨੂੰ ਹਰ ਉਸ ਬੰਦੇ ਤੱਕ ਪੜਾਓ ਜਿਹੜਾ ਇਸ ਦੁਨੀਆ ਉੱਤੇ ਵਸਦਾ ਹੈ। ਇਸ ਇਬਾਦਤ ਰਾਹੀਂ ਤੁਹਾਡਾ ਰੱਬ ਵੀ ਖੁਸ਼ ਹੋਏਗਾ ਅਤੇ ਲੁਕਾਈ ਦੀ ਸੇਵਾ ਵੀ ਹੋਏਗੀ। ਜੇਕਰ ਤੁਸੀਂ ਹੱਥੋਂ ਜਾਂ ਜ਼ਬਾਨੋਂ ਕਿਸੇ ਨੂੰ ਦੁੱਖ ਪਹੁੰਚਾਇਆ ਫਿਰ ਯਾਦ ਰੱਖਣਾ ਕਿ ਤੁਸੀਂ ਲੱਖ ਹਜ਼ਾਰਾਂ ਹੱਜ ਕਰੋ, ਨਮਾਜ਼ਾਂ ਪੜ੍ਹੋ, ਰੱਬ ਤੋਂ ਹੱਥੋਂ ਰਾਜ਼ੀ ਨਹੀਂ ਜੀ ਹੋਣਾ। ਕਿਉਂ ਜੋ ਆਪ ਬਾਰ-ਬਾਰ ਫਰਮਾਉਂਦਾ ਹੈ ਕਿ ਤੁਸੀਂ ਮੇਰੇ ਬੰਦਿਆਂ ਦਾ ਖਿਆਲ ਰੱਖੋ, ਮੈਂ ਤੁਹਾਡਾ ਖਿਆਲ ਰੱਖਾਂਗਾ। ਸੱਜਣੋ ਅਤੇ ਮਿੱਤਰੋ, ਤਿਉਹਾਰ ਕਦੀ ਵੀ ਇੱਕ ਦਾਇਰੇ ਤੱਕ ਮਹਦੂਦ ਨਹੀਂ ਰਹਿੰਦੇ। ਇਹਨਾਂ ਦੇ ਅਸਰਾਤ ਸਮਾਜ ਵਿੱਚ ਪੂਰੀ ਤਰ੍ਹਾਂ ਤਬਦੀਲੀ ਲੈ ਕੇ ਆਉਂਦੇ ਨੇ। ਗੱਲ ਸਿਰਫ ਬਸੰਤ ਦੀ ਨਹੀਂ, ਹਰ ਉਹ ਤਿਉਹਾਰ ਜਿਹੜਾ ਲੁਕਾਈ ਨੂੰ ਮੁਹੱਬਤ ਦਾ ਸੁਨੇਹਾ ਦਿੰਦਾ ਹੈ ਉਹ ਸਾਡੇ ਦੇਸ਼ ਦੀ ਖਿਦਮਤ ਹੈ। ਬਸੰਤ ਰਾਹੀਂ ਜਿਹੜੇ 3 ਦਿਹਾੜੇ ਗੁਜ਼ਰੇ ਉਹਨਾਂ ਵਿੱਚ ਕਈ ਥਾਵਾਂ ਉੱਤੇ ਗਲਤੀਆਂ ਕੁਤਾਹੀਆਂ ਵੀ ਹੋਈਆਂ। ਬਾਜ਼ ਮਾਮਲਾਤ ਸਹੀ ਤਰ੍ਹਾਂ ਮੈਨੇਜ ਨਹੀਂ ਹੋਏ ਅਤੇ ਕਈ ਜਗ੍ਹਾ ਉੱਤੇ ਸਰਕਾਰੀ ਮਸ਼ੀਨਰੀ ਤੋਂ ਗਲਤੀਆਂ ਸਰਜ਼ਦ ਹੋਈਆਂ। ਲੇਕਿਨ ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਨੂੰ 10 ਵਿੱਚੋਂ ਪੂਰੇ 10 ਨੰਬਰ ਦੇਣ ਵਿੱਚ ਕੋਈ ਹਰਜ ਨਹੀਂ। ਮਰੀਮ ਨਵਾਜ਼ ਨੇ ਬੜੀ ਦਲੇਰੀ ਨਾਲ ਫੈਸਲਾ ਕੀਤਾ। ਉਸ ਮਗਰੋਂ ਇਸ ਫੈਸਲੇ ਉੱਤੇ ਪਹਿਰਾ ਵੀ ਦਿੱਤਾ ਅਤੇ ਉਹਨਾਂ ਦੀ ਪੂਰੀ ਟੀਮ ਨੇ ਸਾਬਤ ਕਰ ਦਿੱਤਾ ਕਿ ਜੇ ਸਰਕਾਰ ਚਾਹੇ ਤਾਂ ਕਾਨੂੰਨ ਉੱਤੇ ਅਮਲ ਦਰਾਮਦ ਕਰਵਾ ਕੇ ਲੁਕਾਈ ਨੂੰ ਰੱਜ ਕੇ ਖੁਸ਼ੀਆਂ ਵੰਡ ਸਕਦੀ ਹੈ। ਅੱਜ ਲਈ ਇਹ ਨਹੀਂ, ਕੱਲ੍ਹ ਫਿਰ ਮੁਲਾਕਾਤ ਹੋਏਗੀ ਅਤੇ ਮਜ਼ੀਦ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੋਹਣਾ ਸਾਡੇ ਦੇਸ਼ ਉੱਤੇ ਆਪਣੀ ਮਿਹਰ ਰੱਖੇ, ਇੱਥੋਂ ਦੇ ਵਸਨੀਕਾਂ ਨੂੰ ਹਰ ਖੁਸ਼ੀ ਦੇਵੇ, ਹਰ ਦੁੱਖ ਤੋਂ ਦੂਰ ਰੱਖੇ ਅਤੇ ਹਮੇਸ਼ਾ ਆਪਣੀਆਂ ਰਹਿਮਤਾਂ ਅਤੇ ਨਿਅਮਤਾਂ ਦੀ ਪਰਛਾਵੇਂ ਰੱਖੇ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।